ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਕਰਨਾਟਕ ਦੀ ਵਿਧਾਨ ਸਭਾ ਮੁਲਤਵੀ, ਭਾਜਪਾ ਨੇ ਦਿੱਤੀ ਰਾਤ ਪਰ ਪ੍ਰਦਰਸ਼ਨ ਦੀ ਧਮਕੀ। ਮਤਲਬ ਕਿ ਕਰਨਾਟਕ ਦੇ ਸਿਆਸੀ ਨਾਟਕ ਦਾ ਕਲਾਈਮੈਕਸ ਨਹੀਂ ਹੋ ਰਿਹਾ ਜੀ। ਇਹ ਅਜੇ ਲੱਗਦਾ ਕਿ ਥੋੜਾ ਹੋਰ ਚੱਲੂਗਾ, ਦਿੱਲੀ ਸੂਪ ਦੇ ਵਾਂਗੂ ਹਜੇ ਹੋਰ ਕਿਸ਼ਤਾਂ ਇਹਦੀਆਂ ਚੱਲੂਗੀਆਂ। ਖੈਰ, ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀਗੀ ਬਾਗੀ ਵਿਧਾਇਕਾਂ ਨੂੰ ਲੈ ਕੇ, ਕਿ ਬਾਗੀ ਵਿਧਾਇਕਾਂ ਬਾਰੇ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਜੇ ਤੁਸੀਂ ਕਰ ਸਕਦੇ, ਮਤਲਬ ਕਿ ਉੱਥੇ ਸਦਨ ਦੇ ਵਿੱਚ ਜਾਊਗੇ ਐਸਾ ਤੁਸੀਂ ਕੁਛ ਨਹੀਂ ਕਰ ਸਕਦੇ। ਤਾਂ ਉਹ ਇੱਕ ਰੌਲਾ ਵਿਪਦਾ ਪੈ ਗਿਆ, ਸ਼ਾਇਦ ਇਸੇ ਕਰਕੇ ਹੀ ਅੱਜ ਜਿਹੜਾ ਮਤਾ ਲਿਆਂਦਾ ਗਿਆ ਉੱਥੋਂ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਵੱਲੋਂ, ਉਹਦੇ ਤੇ ਇਹ ਚਰਚਾ ਨਹੀਂ ਕੀਤੀ ਜਾ ਸਕੀ। ਹਾਲਾਂਕਿ ਆਪਾਂ ਨੂੰ ਪਤਾ ਹੀ ਆ ਕਿ ਇਸ ਟਾਈਮ ਉਹਨਾਂ ਦੀ ਸਰਕਾਰ ਜਿਹੜੀ ਆ ਬਹੁਤ ਵੱਡੇ ਸੰਕਟ ਦੇ ਵਿੱਚ ਆ, ਕਿਉਂਕਿ ਜੇ ਆਪਾਂ ਲਾਈਏ ਤੇ ਲਗਭਗ ਆਲਮੋਸਟ ਮੇਰੇ ਖਿਆਲ ਦੇ ਨਾਲ 15-16 ਇਹੋ ਜਿਹੇ ਬਾਗੀ ਵਿਧਾਇਕ ਆ ਜਿਹੜੇ ਆਉਣਗੇ ਹੀ ਨਹੀਂ। ਤਾਂ ਕਹਿੰਦਾ ਮਤਲਬ ਹੈ ਕਿ ਜੇ ਉਹ 15-16 ਆਪਾਂ ਕੱਢ ਦਿੰਦੇ ਆ ਤਾਂ ਫਿਰ ਸਰਕਾਰ ਜਿਹੜੀ ਇਹਨਾਂ ਦੀ ਆ ਬਹੁਤ ਮੁਸ਼ਕਲ ਹੋ ਜਾਂਦਾ ਸਰਵਾਈਵ ਕਰਨਾ ਉਹਨੂੰ। ਤਾਂ ਖੈਰ, ਹੁਣ ਇਹਨਾਂ ਨੇ ਇੱਕ ਪੈਂਤੜਾ ਖੇਡਿਆ, ਇਹਨਾਂ ਦੇ ਜਿਹੜੇ ਸਪੀਕਰ ਆ। ਵੇਖੋ, ਵੈਸੇ ਦਿਲਚਸਪ ਗੱਲ ਆ ਨਾ ਕਿ ਰਾਜਪਾਲ ਕਿਸੇ ਦਾ ਹੁੰਦਾ, ਸਪੀਕਰ ਕਿਸੇ ਦਾ ਹੁੰਦਾ, ਦੋਵਾਂ ਦਾ ਇਹ ਕਹਿ ਲਈਏ ਕਿ ਬਰਾਬਰ ਦਾ ਹੀ ਚੱਕਰ ਚੱਲਦਾ। ਤਾਂ ਖੈਰ, ਸਾਰਾ ਕੁਛ ਅੱਜ ਹੋਇਆ। ਪ੍ਰਸਤਾਵ ਜਿਹੜਾ ਸੀਗਾ, ਮਤਾ ਜਿਹੜਾ ਸੀਗਾ, ਉਹ ਵਿਚਾਰ ਅਧੀਨ ਹੀ ਆ, ਪਰ ਦੱਸਦੇ ਆ ਕਿ ਉਹਦੇ ਤੇ ਕਾਰਵਾਈ ਜਿਹੜੀ ਸਪੀਕਰ ਨੇ ਨਹੀਂ ਕਰਵਾਈ, ਮਤਲਬ ਕਿ ਫਲੋਰ ਟੈਸਟ ਜਿਹੜਾ ਅੱਜ ਨਹੀਂ ਹੋ ਸਕਿਆ, ਮੁਲਤਵੀ ਕਰ ਦਿੱਤਾ ਹੈ। ਪਰ ਉਧਰ ਭਾਜਪਾ ਵਾਲੇ ਕਹਿੰਦੇ ਆ, ਜਿਹੜੇ ਕਹਿੰਦੇ ਕਿ ਨਹੀਂ ਜੀ ਸਾਨੂੰ ਤੇ ਕੋਈ ਲਾਗਾ ਨਹੀਂ ਗਈ ਹੈ ਨੀਗਾ, ਉਹ ਇਹਨਾਂ ਦਾ ਆਪਣਾ ਮਸਲਾ। ਤਾਂ ਹੁਣ ਉਹ ਖੁੱਲ ਕੇ ਮੈਦਾਨ 'ਚ ਨਿੱਤਰ ਆ। ਯੈਦੀਯੁਰੱਪਾ ਹੋਰੀ ਕਹਿੰਦੇ ਆ ਕਿ ਅਸੀਂ ਅੱਜ ਰਾਤ ਇੱਥੇ ਹੀ ਰਵਾਂਗੇ, ਕਿਉਂਕਿ ਇਹਨਾਂ ਨੇ ਲੋਕਤਾਂਤਰਿਕ ਕਦਰਾਂ ਕੀਮਤਾਂ ਦਾ ਘਾਣ ਕਰ ਦਿੱਤਾ। ਵੈਸੇ ਇਹ ਗੱਲ ਜਦੋਂ ਕਹਿੰਦੀ ਨਾ ਤੇ ਸਭ ਤੋਂ ਵੱਡੀ ਕਮੇਡੀ ਹੁੰਦੀ ਹੈ। ਤਾਂ ਖੈਰ, ਉਹ ਡਟੇ ਹੋਏ ਆ ਹਾਲ ਦੀ ਘੜੀ ਤੱਕ। ਅੱਗੇ ਕੀ ਅਪਡੇਟ ਆਉਂਦੀ ਆ ਉਹ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅੱਜ ਸਾਰੀ ਰਾਤ ਬਾਕੀ ਆ। ਕਹਿਣ ਦਾ ਮਤਲਬ ਕਿ ਜਿਵੇਂ ਨਾਵਲ ਦਾ ਨਾਂ ਹੈ ਨਾ, ਰਾਤ ਬਾਕੀ ਹੈ, ਤਾਂ ਹਾਲੇ ਰਾਤ ਬਾਕੀ ਆ, ਬਾਤ ਬਾਕੀ ਆ, ਸਿਆਸਤ ਦੀ ਵਿਸਾਤ ਬਾਕੀ ਆ। ਕੀ ਚਾਲ ਚੱਲੀ ਜਾਂਦੀ ਹੈ, ਕੀ ਕੁਛ ਹੁੰਦਾ, ਬਾਤ ਦੀ ਗੱਲ ਆ। ਬਹਰਹਾਲ ਕਰਨਾਟਕ ਦੇ ਵਿੱਚ ਕੁਮਾਰ ਸਵਾਮੀ ਸਰਕਾਰ ਜਿਹੜੀ ਆ ਉਹ ਬਹੁਤ ਮੁਸ਼ਕਲ ਦੇ ਵਿੱਚ ਘਿਰ ਗਈ ਆ। ਔਰ ਦੂਜੀ ਚੀਜ਼ ਜਿਹੜੀ ਆ ਕਿ ਇੱਥੋਂ ਬੋਣੀ ਹੋ ਕੇ ਅੱਗੇ ਕਿੱਥੋਂ ਤੱਕ ਇਹ ਜਾਏਗੀ ਚੀਜ਼ ਕੋਈ ਨਹੀਂ ਕੁਝ ਕਹਿ ਸਕਦਾ। ਜੀ ਵੇਖੋ ਕੀ ਹੁੰਦਾ। ਕਿੰਨੇ ਕੁ ਜਾਣੇ ਉੱਥੋਂ, ਕਈਆਂ ਨੇ ਲਾਈਵ ਵੀ ਕਰ ਦੇਣਾ ਹੁੰਦਾ ਮਿੰਟੂ ਜੀ, ਜਿੱਦਾਂ ਪੰਜਾਬ ਵਾਲਿਆਂ ਨੇ ਕੀਤਾ ਸੀ। ਦੇਖੋ ਉੱਥੇ ਕੀ ਬਣਦਾ ਤੇ ਕੀ ਨਹੀਂ ਬਣਦਾ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਨਸ਼ਿਆਂ ਤੇ ਕੈਪਟਨ ਦਾ ਐਕਸ਼ਨ, ਹਰਪ੍ਰੀਤ ਸਿੱਧੂ ਨੂੰ ਸੌਂਪੀ ਮੁੜ ਕਮਾਨ। ਦੇਖੋ, ਇਹ ਤੇ ਉਹ ਜਿਵੇਂ ਨੇ ਲੌਟ ਕੇ ਬੁੱਧੂ ਘਰ ਕੋ ਆਏ, ਹੱਥ ਪੁਰਾਣੇ ਖਾਓ ਸੜੇ ਬਸੰਤੇ ਹੋ ਨਹੀਂ ਆਏ। ਉਹ ਕਹਿਣ ਦਾ ਮਤਲਬ ਇਹੋ ਆ ਕਿ ਪੰਜਾਬ ਸਰਕਾਰ ਪਹੁੰਚੋਂ ਕੇ ਉੱਥੇ ਆ ਖਲੋਤੀ ਹੈ ਜਿੱਥੇ ਲੋਕ ਖਿਲਾਰਨਾ ਚਾਹੁੰਦੇ ਸੀ ਕਿ ਹਾਂ ਭਾਈ, ਤੁਸੀਂ ਹਰਪ੍ਰੀਤ ਸਿੰਘ ਸਿੱਧੂ ਦਾ ਤਬਾਦਲਾ ਕਿਉਂ ਕੀਤਾ, ਸਾਨੂੰ ਦੱਸੋ ਤੇ ਸਹੀ। ਤਾਂ ਹਰਪ੍ਰੀਤ ਸਿੰਘ ਸਿੱਧੂ ਨੂੰ ਜਦੋਂ ਇਹਨਾਂ ਨੇ STF ਦਾ ਮੁਖੀ ਲਾਇਆ ਸੀਗਾ ਤਾਂ ਸਾਰਿਆਂ ਨੇ ਇਸਤਕਬਾਲ ਕੀਤਾ ਸੀਗਾ। ਸਾਰਿਆਂ ਨੇ ਆਖਿਆ ਸੀਗਾ ਕਿ ਬਹੁਤ ਵਧੀਆ ਅਫਸਰ ਨੇ, ਬੜੇ ਬ੍ਰਿਲੀਅੰਟ ਅਫਸਰ ਨੇ, ਬੜੇ ਕਾਬਲ ਅਫਸਰ ਨੇ। ਤਾਂ ਤਰਥੱਲੀ ਵੀ ਮੱਚੀ ਥੋੜਾ ਸਮਾਂ ਤੱਕ, ਪਰ ਜਦੋਂ ਚੀਜ਼ਾਂ ਖੁੱਲ ਕੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ, STF ਦੇ ਜਿਹੜੇ ਮੁਖੀ ਸੀ ਹਰਪ੍ਰੀਤ ਸਿੰਘ ਸਿੱਧੂ, ਜਦੋਂ ਉਹਨਾਂ ਨੇ ਵਲੇਟੇ ਮਾਰੇ ਚੰਗੀ ਤਰ੍ਹਾਂ ਖੁੱਲ ਕੇ, ਉਹਨਾਂ ਵਲੇਟਿਆਂ ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਵੀ ਵਲੇਟੇ ਗਏ। ਫਿਰ ਉਹ ਰੌਲਾ ਪੈ ਗਿਆ। ਸਿਧਾਰਥ ਚੱਟੋਪਾਧਿਆਏ ਸਾਹਿਬ ਦੀ ਜਿਹੜੀ ਰਿਪੋਰਟ ਸੀਗੀ ਉਹ ਗਈ ਹਾਈ ਕੋਰਟ ਦੇ ਵਿੱਚ। ਇਹਨਾਂ ਦੀ ਆਪਣੀ ਜਿਹੜੀ ਰਿਪੋਰਟ ਸੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ, ਉਹ ਗਈ, ਉੱਥੋਂ ਸਾਰਾ ਖਿਲਰ ਗਿਆ। ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿੱਦਾਂ ਕਰਦੇ ਹੁੰਦੇ ਆ, ਉਹਨਾਂ ਨੇ ਲੀਪਾ ਪੋਚੀ ਕੀਤੀ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਹਟਾ ਦਿੱਤਾ ਗਿਆ, ਪਹਿਲਾਂ ਇਹਨਾਂ ਦੀਆਂ ਸ਼ਕਤੀਆਂ ਘੱਟ ਕੀਤੀਆਂ ਗਈਆਂ। ਬਹਰਹਾਲ ਹੁਣ ਇਹਨਾਂ ਨੇ ਇਹ ਡਿਸੀਜਨ ਫੇਰ ਲਿਆ, ਯਾਨੀ ਆਪਣੇ ਹੀ ਡਿਸੀਜਨ ਨੂੰ ਰੱਦ ਕਰਕੇ ਹਰਪ੍ਰੀਤ ਸਿੰਘ ਸਿੱਧੂ ਨੂੰ STF ਦੀ ਫੇਰ ਵਾਗਡੋਰ ਇਹਨਾਂ ਨੇ ਸੌਂਪ ਦਿੱਤੀ ਆ। ਬੀਬੀ ਗੁਰਪ੍ਰੀਤ ਦਿਓ ਜੀ ਲੱਗੇ ਸੀਗੇ ਥੋੜੀ ਦੇਰ ਤੱਕ, ਉਹ STF ਦੇ ਮੁਖੀ ਰਹੇ ਆ। ਬਹਰਹਾਲ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ। ਤਾਂ ਇੱਕ ਚੀਜ਼ ਇਹ ਵੀ ਹੈ ਇਸ ਮਾਮਲੇ ਦੇ ਵਿੱਚ ਦਿਲਚਸਪ ਕਿ ਇੱਕ ਐਸਾ ਇੱਕ ਫੇਕ ਇਨਕਾਊਂਟਰ ਦਾ ਮਾਮਲਾ ਚੱਲਦਾ ਹਾਈ ਕੋਰਟ ਦੇ ਵਿੱਚ, ਜਿਹਦੇ ਨਾਲ ਇਹ ਚੀਜ਼ ਜੁੜਦੀ ਆ ਕਿਤੇ ਨਾ ਕਿਤੇ, ਕਿਉਂਕਿ ਹਾਈ ਕੋਰਟ ਨੇ ਥੋੜਾ ਜਿਹਾ ਇਹਨਾਂ ਨੂੰ ਸੇਕ ਵੀ ਲਾਇਆ ਉਸ ਮੁੱਦੇ ਤੇ। ਤਾਂ ਸ਼ਾਇਦ ਉਹ ਚੀਜ਼ ਕਰਕੇ ਵੀ ਹੈ। ਤਾਂ ਦੂਸਰਾ ਇਹ ਆ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਦਾਅਵੇ ਕਰਦੇ ਆ ਕਿ ਸਭ ਕੁਝ ਠੀਕ ਠਾਕ ਆ, ਅਸੀਂ ਲੱਕ ਤੋੜ ਦਿੱਤਾ, ਅਸੀਂ ਨੱਕ ਤੋੜ ਦਿੱਤਾ, ਐਸੀ ਸਥਿਤੀ ਨਹੀਂ ਹੈ। ਅੱਜ ਵੈਸੇ ਜੇ ਤੁਸੀਂ ਦੇਖੋਗੇ ਨਾ, ਉੱਥੇ ਸਦਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦਾ ਇੱਕ ਜਵਾਬ ਆਇਆ
ਉਹ ਜਵਾਬ ਬੜਾ ਹੈਰਾਨ ਕਰਦਾ। ਉੱਥੇ ਸਰਕਾਰ ਨੇ ਮੰਨਿਆ ਕਿ ਦੇਸ਼ ਦੇ ਵਿੱਚ ਦੱਸਦੇ ਆ ਕਿ 16 ਕਰੋੜ ਦੇ ਲੋਕ ਸ਼ਰਾਬ ਪੀਂਦੇ ਆ, ਜੋ ਇਹਨਾਂ ਦੇ ਕੋਲ ਅਧਿਕਾਰਤ ਡਾਟਾ ਹੈ। ਪਰ ਨਾਲ ਇਹਨਾਂ ਨੇ ਕਿਹਾ ਕਿ ਦੇਸ਼ ਦੀ 1.5 ਕਰੋੜ ਔਰਤ ਵੀ ਨਸ਼ੇ ਦਾ ਸੇਵਨ ਕਰ ਰਹੀ ਆ। ਯਾਨੀ ਜੇ ਲਾ ਲਓ ਅਫੀਮ ਦੇ ਹੀ ਮਾਮਲੇ ਲੈ ਲਓ ਔਰਤਾਂ ਦੇ ਵਿੱਚ, ਤੇ ਦੱਸਦੇ ਆ ਕਿ 2004 ਤੋਂ ਲੈ ਕੇ ਹੁਣ ਤੱਕ ਯਾਨੀ 15 ਸਾਲਾਂ ਦੇ ਵਿੱਚ 5 ਗੁਣਾ ਅਫੀਮ ਦਾ ਸੇਵਨ ਜਿਹੜਾ ਔਰਤਾਂ 'ਚ ਵਧਿਆ। ਤਾਂ ਕੱਲੀ ਸਮੱਸਿਆ ਪੰਜਾਬ ਦੀ ਨਹੀਂ ਹੈ, ਤੇ ਹੁਣ ਇਸ ਦੇਸ਼ ਦੀ ਸਮੱਸਿਆ ਬਣ ਜਾ ਰਹੀ ਆ। ਤਾਂ ਖੈਰ ਜੋ ਵੀ ਆ, ਇਹਨਾਂ ਨੇ ਜਿੰਨੇ ਦਾਅਵੇ ਕੀਤੇ ਸੀ ਉਹਨਾਂ ਦਾਅਵਿਆਂ ਤੋਂ ਉਲਟ ਹੁੰਦਾ ਰਿਹਾ। ਇਹਨਾਂ ਦੇ ਆਪਣੇ ਪੁਲਿਸ ਅਫਸਰ ਵੀ, ਚਾਹੇ ਇਹਨਾਂ ਦੇ DGP ਸਾਹਿਬ ਹੋਣ, ਉਹਨਾਂ ਨੇ ਪਹਿਲੇ ਦਿਨ ਹੀ ਆਖਿਆ ਕਿ ਇੰਨੇ ਥਾਣਿਆਂ ਦੇ ਵਿੱਚ ਆ ਸਭ ਕੁਝ ਚੱਲਦਾ। ਇਹਨਾਂ ਦੇ ਇੱਕ SSP ਫਿਰੋਜ਼ਪੁਰ ਤੋਂ ਬੋਲੇ ਸੀਗੇ। ਹੋਰ ਕਿੰਨੇ ਅਫਸਰ ਹੈ ਜਿਹੜੇ ਖੁਦ ਪਿੱਟਦੇ ਆ ਕਿ ਸਥਿਤੀਆਂ ਜਿਹੜੀਆਂ ਉਹ ਬਹੁਤ ਗੁੰਝਲਦਾਰ ਨੇ, ਬਹੁਤ ਜ਼ਿਆਦਾ ਗੰਭੀਰ ਨੇ। ਤਾਂ ਖੈਰ ਹੁਣ ਇਹਨਾਂ ਨੇ ਸਟੈਪ ਚੰਗਾ ਚੁੱਕਿਆ। ਵੈਸੇ ਅੱਜ 29 ਤਬਾਦਲੇ ਹੋਏ ਆ, ਮੇਰੇ ਖਿਆਲ ਦੇ ਨਾਲ 8 ਤੇ SSP ਜਿਹੜੇ ਆ ਉਹ ਵੀ ਬਦਲੇ ਇਹਨਾਂ ਨੇ। ਹੁਣ ਉਹਨਾਂ ਬਦਲੀਆਂ ਦਾ, ਇਹਨਾਂ ਤਬਾਦਲਿਆਂ ਦਾ ਕੀ ਫਰਕ ਪੈਂਦਾ ਤੇ ਸਮਾਂ ਦੱਸੂਗਾ। ਪਰ ਹਰਪ੍ਰੀਤ ਸਿੰਘ ਸਿੱਧੂ ਦੇ ਆਉਣ ਨਾਲ STF ਦੇ ਵਿੱਚ ਹਿਲਜੁਲ ਵਧੇਗੀ। ਔਰ ਜੋ ਉਹਨਾਂ ਦਾ ਰਿਕਾਰਡ ਹੈ ਹੁਣ ਤੱਕ, ਮੇਰੇ ਖਿਆਲ ਦੇ ਨਾਲ ਜੇ ਉਹਨਾਂ ਨੂੰ ਫ੍ਰੀ ਹੈਂਡ ਕਰ ਦਿੱਤਾ ਜਾਂਦਾ, ਦੇਖੋ ਇੱਕ ਚੀਜ਼ ਹੁੰਦੀ ਆ ਕਿ ਸਿਰਫ ਨਾਂ ਦੀ ਹੁੰਦੀ ਹੈ ਮਾਤਰ ਕਿ ਠੀਕ ਹੈ ਵਿਖਾਵਾ ਕਰ ਦਿੱਤਾ, ਇੱਕ ਹੁੰਦਾ ਕਿ ਫ੍ਰੀ ਹੈਂਡ ਕਿਸੇ ਨੂੰ ਦੇ ਦੇਣਾ। ਜੇ ਉਹ ਫ੍ਰੀ ਹੈਂਡ ਦੇ ਦਿੰਦੇ ਹਰਪ੍ਰੀਤ ਸਿੰਘ ਸਿੱਧੂ ਦਾ, ਨਿਸ਼ਚਿਤ ਤੌਰ ਤੇ ਮੇਰੇ ਖਿਆਲ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ, ਨਸ਼ਾ ਮੁਕਤ ਤੇ ਨਹੀਂ ਹੋ ਸਕਦਾ, ਕੋਈ ਵੀ ਖਿੱਤਾ ਨਹੀਂ ਹੋ ਸਕਦਾ ਅੱਜ ਦੇ ਦੌਰ ਦੇ ਵਿੱਚ, ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਠੀਕ ਕਰ ਸਕਦੇ ਹਰਪ੍ਰੀਤ ਸਿੰਘ ਸਿੱਧੂ ਜੇ ਉਹਨਾਂ ਨੂੰ ਖੁੱਲਾ ਹੱਥ ਦਿੱਤਾ ਜਾਵੇ ਕਿ ਲਓ ਭਾਈ ਤੁਹਾਡੇ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਦਾ, ਤੁਸੀਂ ਆਪਣਾ ਕੰਮ ਹੈ ਜਿਹੜਾ ਉਹ ਆਪਣੇ ਢੰਗ ਦੇ ਨਾਲ ਕਰੋ। ਤਾਂ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਉਹ ਭਾਜੜ ਜ਼ਰੂਰ ਪਾ ਦੇ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਕੈਪਟਨ ਤੇ ਸਿੱਧੂ ਦੀ ਲੁਕਣ ਮੀਟੀ ਚੱਲ ਰਹੀ ਆ। ਕੈਪਟਨ ਚੰਡੀਗੜ੍ਹ ਪਰਤ ਰਿਹਾ ਤੇ ਦਿੱਲੀ ਨੂੰ ਉਡਾਰੀ ਮਾਰ ਲਈ ਸਿੱਧੂ ਨੇ। ਹਾਂ ਬਿਲਕੁਲ, ਇਹਨਾਂ ਦੀ ਵਾਕਈ ਲੁਕਣ ਮੀਟੀ ਚੱਲਦੀ ਪਈ ਆ। ਤੇ ਉਹ ਬਸ ਫੜ ਲਓ ਵਾਲਾ ਹਿਸਾਬ ਕਿਤਾਬ ਆ। 2-3 ਦਿਨ ਕੈਪਟਨ ਅਮਰਿੰਦਰ ਸਿੰਘ ਹੋਰੀ ਉੱਥੇ ਲਾ ਕੇ ਆਏ ਦਿੱਲੀ, ਤੇ ਜਿਵੇਂ ਹੀ ਉਹ ਚੰਡੀਗੜ੍ਹ ਪਰਤੇ ਆ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਆ ਜਿਹੜੇ ਉਹ ਚੱਲ ਗਏ ਆ ਦਿੱਲੀ ਨੂੰ। ਤੇ ਹੁਣ ਤਾਜ਼ਾ ਇਹੋ ਹੀ ਖਬਰ ਆ ਕਿ ਨਵਜੋਤ ਸਿੰਘ ਸਿੱਧੂ ਦਿੱਲੀ 'ਚ ਕੁਛ ਬੈਠਕਾਂ ਕਰਕੇ, ਕੁਛ ਮੀਟਿੰਗਾਂ ਕਰਕੇ ਵਾਪਸ ਚੰਡੀਗੜ੍ਹ ਨੂੰ ਪਰਤ ਆਇਆ। ਤੇ 18 ਨੂੰ ਜਿਹੜੀ ਇਹਨਾਂ ਨੇ ਰੱਖੀ ਸੀਗੀ ਕੈਬਨਿਟ ਦੀ ਮੀਟਿੰਗ, ਉਹ ਵੀ ਕੈਂਸਲ ਕਰ ਦਿੱਤੀ ਗਈ ਆ। ਹੁਣ ਦੇਖੋ ਇਹ ਜਿਹੜਾ ਸਾਰਾ ਸੰਕੇਤ ਮਿਲਦਾ ਘਟਨਾਕ੍ਰਮ ਜੋ ਸਾਡੇ ਸਾਹਮਣੇ ਆ, ਉਹਦੇ ਤੋਂ ਸੰਕੇਤ ਇਸ ਤਰ੍ਹਾਂ ਦਾ ਹੀ ਮਿਲਦਾ ਆ ਕਿ ਸ਼ਾਇਦ ਇਹਨਾਂ ਦਾ ਮਸਲਾ ਜਿਹੜਾ ਉਹ ਤੇਜ਼ੀ ਨਾਲ ਹੱਲ ਵੱਲ ਵੱਧ ਰਿਹਾ ਹੈ। ਤਾਂ ਇਹ ਹੱਲ ਕੀ ਨਿਕਲੂਗਾ ਕੋਈ ਕੁਛ ਨਹੀਂ ਕਹਿ ਸਕਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਲੀ 'ਚ ਮੁਲਾਕਾਤਾਂ ਕਰਨੀਆਂ, ਫਿਰ ਉਸ ਤੋਂ ਬਾਅਦ ਉਹਨਾਂ ਦਾ ਚੰਡੀਗੜ੍ਹ ਆ ਜਾਣਾ, ਇਹਨਾਂ ਦਾ ਉੱਥੇ ਚੱਲ ਜਾਣਾ, ਫਿਰ ਨਾਲ ਦੀ ਨਾਲ ਸ਼ਾਮ ਨੂੰ ਇੱਧਰ ਨੂੰ ਆ ਜਾਣਾ। ਕੈਬਨਿਟ ਦੀ ਜਿਹੜੀ ਮੀਟਿੰਗ 18 ਨੂੰ ਹੋਣੀ ਸੀਗੀ ਉਹ ਰੱਦ ਕਰਕੇ 22 ਨੂੰ ਕਰ ਦਿੱਤੀ ਜਾਂਦੀ ਆ, ਕਿਉਂਕਿ ਜੇ 18 ਵਾਲੀ ਕੈਬਨਿਟ ਮੀਟਿੰਗ ਲੈਂਦੇ ਤੇ ਸ਼ਾਇਦ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਇਹਨਾਂ ਨੂੰ ਵਿਚਾਰਨਾ ਲਾਜ਼ਮੀ ਹੋ ਜਾਂਦਾ। ਤਾਂ ਸ਼ਾਇਦ ਇਹਨਾਂ ਦੀ ਜਿਹੜੀ ਹਾਈ ਕਮਾਨ ਆ ਉਹਨੇ ਹੁਣ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਦਖਲ ਦਿੱਤਾ, ਕਿਤੇ ਨਾ ਕਿਤੇ ਦੋਨਾਂ ਧਿਰਾਂ ਦੇ ਨਾਲ ਗੱਲ ਕੀਤੀ ਲੱਗਦੀ ਆ, ਕਿਤੇ ਨਾ ਕਿਤੇ ਉਹਨਾਂ ਨੇ ਇਸ ਮਾਮਲੇ ਨੂੰ ਹੱਲ ਕਰਨ ਦਾ ਕੋਈ ਫਾਰਮੂਲਾ ਦਿੱਤਾ ਲੱਗਦਾ। ਤਾਂ ਫਾਰਮੂਲਾ ਕੀ ਹੋ ਸਕਦਾ? ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੱਸਿਆ ਗਿਆ ਹੋਵੇ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਅਹਿਮੀਅਤ ਹੈ, ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਸ਼ਾਇਦ ਦੱਸਿਆ ਗਿਆ ਹੋਊਗਾ ਕਿ ਕੈਪਟਨ ਅਮਰਿੰਦਰ ਸਿੰਘ ਹਾਲ ਦੀ ਘੜੀ ਕੈਪਟਨ ਆ। ਤਾਂ ਦੋਵਾਂ ਧਿਰਾਂ ਨੂੰ ਸਮਝਾ ਬੁਝਾ ਕੇ ਜੇ ਤੋਰਿਆ ਹੋ ਸਕਦਾ ਤਾਂ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਆ ਜਿਹੜਾ ਇੱਕ ਵਾਰੀ ਫੇਰ ਕਹਿ ਸਕਦਾ, ਜਿਵੇਂ ਕਹਿ ਦਿੰਦਾ ਹੁੰਦਾ ਕਿ ਇਹ ਤਾਂ ਮੇਰੇ ਪਿਤਾ ਸਮਾਨ ਆ, ਇਹ ਤੇ ਮੇਰੀ ਮਾਂ ਸਮਾਨ ਆ, ਤੁਹਾਨੂੰ ਪਤਾ ਹੀ ਉਹ ਜਿਸ ਤਰ੍ਹਾਂ ਦਾ ਕਰਦਾ ਹੁੰਦਾ, ਤਾਂ ਇਸ ਤਰ੍ਹਾਂ ਦੀਆਂ ਮਿੱਠੀਆਂ ਮਾਰਦਾ ਵੀ ਨਜ਼ਰ ਆ ਸਕਦਾ। ਤਾਂ ਲਗਭਗ ਦੱਸਦੇ ਆ ਕਿ ਮਸਲਾ ਸੌਟ ਆਊਟ ਹੋ ਗਿਆ। ਇਹਦੇ ਵਿੱਚ ਸੂਤਰੇ ਵੀ ਦੱਸਦੇ ਆ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਆ ਸੰਦੀਪ ਸਿੰਘ ਸੰਧੂ ਹੋਰੀ, ਉਹਨਾਂ ਦੀ ਵੱਡੀ ਭੂਮਿਕਾ ਰਹੀ ਆ। ਉਹ ਪਿਛਲੇ 2-3 ਦਿਨਾਂ ਤੋਂ ਦਿੱਲੀ 'ਚ ਸੀਗੇ ਤੇ ਲਗਾਤਾਰ ਇਸ ਮਾਮਲੇ ਦੇ ਮੁਤਲਕ ਬੈਠਕਾਂ ਕਰ ਰਹੇ ਸੀ। ਸੂਤਰ ਇਹੋ ਦੱਸਦੇ ਕਿ ਕੈਪਟਨ ਸੰਦੀਪ ਸੰਧੂ ਨੇ ਦੋਨਾਂ ਧਿਰਾਂ ਦੇ ਵਿਚਾਲੇ ਪੁੱਲ ਦਾ ਕੰਮ ਕੀਤਾ। ਹੁਣ ਕਿੰਨੀ ਮਜ਼ਬੂਤੀ ਮਿਲਦੀ ਹੈ ਇਸ ਰਿਸ਼ਤੇ ਨੂੰ ਸਮਾਂ ਦੱਸੂਗਾ। ਤਾਂ ਸੰਕੇਤ ਮੈਨੂੰ ਜੋ ਆਪਣੇ ਪੱਧਰ ਤੇ ਲੱਗਦੇ ਆ ਉਹ ਇਹੋ ਹੀ ਆ ਕਿ ਨਵਜੋਤ ਸਿੰਘ ਸਿੱਧੂ ਚਾਰਜ ਸੰਭਾਲੂਗਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹਲਵਾਰਾ ਏਅਰਪੋਰਟ ਲਈ ਜ਼ਮੀਨ ਗ੍ਰਹਿਣ ਵਾਸਤੇ ਨੋਟੀਫਿਕੇਸ਼ਨ ਜਾਰੀ। ਦੇਖੋ ਇਹ ਜਿਹੜੇ ਨੋਟੀਫਿਕੇਸ਼ਨ ਕੀਤੇ ਗਏ ਆ ਇਹ
ਇੱਕ ਦੁੱਕ ਨਹੀਂ, ਆਪਣੇ ਜੇ ਤੁਸੀਂ ਦੇਖੋਗੇ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵਿੱਚ ਕਿੰਨੇ ਨੋਟੀਫਿਕੇਸ਼ਨ ਜਾਰੀ ਹੁੰਦੇ ਆ, ਕੋਈ ਕ੍ਰਿਕਟ ਸਟੇਡੀਅਮ ਲਈ, ਕੋਈ 에ਅਰਪੋਰਟ ਵਾਸਤੇ, ਕੋਈ ਕਾਸੇ ਲਈ, ਕੋਈ ਕਾਸੇ ਲਈ। ਆ ਬਠਿੰਡੇ ਦੇ ਵਿੱਚ ਕ੍ਰਿਕਟ ਸਟੇਡੀਅਮ ਬਣਨਾ ਸੀਗਾ, ਕਿੰਨੀ ਜ਼ਮੀਨ ਲਈ ਗਈ, ਐਕਵਾਇਰ ਕੀਤੀ ਗਈ। ਉਸ ਤੋਂ ਬਾਅਦ ਉੱਥੇ ਕੁਝ ਵੀ ਨਹੀਂ ਬਣਿਆ, ਕੱਖ ਵੀ ਨਹੀਂ ਬਣਿਆ। ਬਾਅਦ ਦੇ ਵਿੱਚ ਉਹੀ ਜ਼ਮੀਨ ਜਿਹੜੀ ਸੀਗੀ, ਜਿਹੜੀ ਕਿਸਾਨਾਂ ਤੋਂ ਸਸਤੇ ਭਾਅ ਤੇ ਲਈ ਗਈ, ਕਿਸਾਨਾਂ ਲਈ ਉਹ ਵੀ ਬੜੀ ਵੱਡੀ ਰਕਮ ਹੁੰਦੀ ਹੈ। ਜੇ ਬਾਜ਼ਾਰੂ ਰੇਟ ਮੰਨ ਲਓ 20 ਨੂੰ ਆ ਤੇ ਉੱਥੇ ਵਧਾ ਕੇ 5 ਨੂੰ, ਹੋਰ ਵਧਾ ਕੇ 10 ਨੂੰ ਵਧਾ ਕੇ ਦੇ ਦੇਣ ਤੇ ਬਹੁਤ ਵੱਡੀ ਰਕਮ ਲੱਗਣ ਲੱਗ ਜਾਂਦੀ ਹੈ। ਪਰ ਬਾਅਦ ਦੇ ਵਿੱਚ ਉਹੀ ਜਿਹੜੀ ਜ਼ਮੀਨ ਹੁੰਦੀ ਆ, ਮੁੜ ਕੇ 5 ਸਾਲਾਂ ਨੂੰ 10 ਸਾਲਾਂ ਨੂੰ ਉਹਦੀ ਵਰਤੋਂ ਬਦਲ ਕੇ ਤੇ ਫਿਰ ਉਹਦੇ ਕਰੋੜਾਂ ਰੁਪਈਆ ਕਮਾਇਆ ਜਾਂਦਾ ਹੈ। ਤਾਂ ਇਹ ਜਿਹੜਾ ਹੁਣ ਨਵਾਂ 에ਅਰਪੋਰਟ ਖੋਲਣ ਬਾਰੇ ਇਹਨਾਂ ਨੇ ਉੱਥੇ ਦਿੱਤਾ ਹੋਇਆ ਨੋਟੀਫਿਕੇਸ਼ਨ, ਇਹਦੇ ਵਿੱਚ ਇਹਨਾਂ ਨੇ 168 ਕਿੱਲੇ ਜ਼ਮੀਨ ਸ਼ਾਇਦ ਐਕਵਾਇਰ ਕਰਨੀ ਹੈ। ਤੇ ਜਿਹੜਾ ਇਹ ਸਿਵਲ 에ਅਰ ਟਰਮੀਨਲ ਬਣਨਾ ਵਾ, ਇੰਟਰਨੈਸ਼ਨਲ ਸਿਵਲ 에ਅਰ ਟਰਮੀਨਲ, ਇਹਦੇ ਵਾਸਤੇ 168 ਕਿੱਲੇ ਜ਼ਮੀਨ ਜਿਹੜੀ ਆ ਉਹ ਮੁਫਤ ਇਹਨਾਂ ਨੇ ਦੇਣੀ ਆ, ਪੰਜਾਬ ਸਰਕਾਰ ਨੇ ਐਕਵਾਇਰ ਕਰਨੀ। ਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਦੇਖੋ ਸਾਡੇ ਕੋਲ ਜ਼ਮੀਨ ਤੇ ਪਹਿਲਾਂ ਹੀ ਬੜੀ ਥੋੜੀ ਆ, ਕੁਛ ਦਰਿਆਵਾਂ ਦੇ ਹੇਠ ਆ ਗਈ, ਕੁਛ ਸਾਡੀ ਜ਼ਮੀਨ ਜਿਹੜੀ ਆ ਫੈਕਟਰੀਆਂ ਨੇ ਨੱਪ ਲਈ, ਕੁਛ ਸ਼ਹਿਰੀਕਰਨ ਹੋ ਗਿਆ, ਵੰਡਾ ਪੈ ਪੈ ਕੇ ਉਹ ਸਿਮਟ ਗਈਆਂ ਜ਼ਮੀਨਾਂ, ਕੁਛ ਟੁੱਬੇ ਪਏ ਆ, ਕੁਛ ਬਰਾਨੀ ਏਰੀਆ ਪਿਆ, ਕੁਛ ਸੇਮ ਵਾਲਾ। ਤਾਂ ਜਿਹੜੀ ਸਾਡੇ ਕੋਲ ਉਪਯੋਗੀ ਜ਼ਮੀਨ ਆ, ਜਿਹੜੀ ਸਾਡੇ ਕੋਲ ਵਾਹੀਯੋਗ ਜ਼ਮੀਨ ਆ, ਜੇ ਇਸ ਤਰ੍ਹਾਂ ਐਕਵਾਇਰ ਕਰਦੇ ਜਾਣਗੇ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਫਾਰਮੂਲਾ ਹੀ ਆ। ਜਿਸ ਤਰੀਕੇ ਨਾਲ ਕਿਸਾਨ ਨੂੰ ਜ਼ਮੀਨ ਚੋਂ ਬਾਹਰ ਕੱਢਣਾ ਹੁੰਦਾ ਤਾਂ ਇਹ ਵੀ ਇੱਕ ਫਾਰਮੂਲਾ ਹੀ ਆ। ਕਿਉਂਕਿ ਦੇਖ ਲਓ ਕਿ ਆਦਮਪੁਰ ਵਾਲਾ ਕਿੰਨਾ ਚਿਰ ਹੋ ਗਿਆ, ਉਹ ਕਿੰਨੇ ਕੁ ਜਹਾਜ਼ ਉੱਥੋਂ ਡੰਡੇ ਆ ਬਠਿੰਡੇ ਵਾਲਾ ਕਿੰਨਾ ਕੁ ਫਾਇਦਾ ਹੋਇਆ ਪੰਜਾਬ ਨੂੰ, ਚੰਡੀਗੜ੍ਹ ਵਾਲਾ ਬਣਾਇਆ ਕੀ ਫਾਇਦਾ, ਅੰਮ੍ਰਿਤਸਰ ਵਾਲੇ ਤੋਂ ਵੀ ਪਿੱਟਣ ਡਏ ਆ, ਨਾ ਕੈਨੇਡਾ ਵਾਲਿਆਂ ਨੂੰ ਫਾਇਦਾ ਹੋਣ ਡਿਆ, ਨਾ ਯੂਕੇ ਵਾਲਿਆਂ ਨੂੰ ਫਾਇਦਾ ਹੋਣ ਡਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਜ਼ਮੀਨਾਂ ਲੈ ਲੈਂਦੇ। ਹੁਣ ਜਿੱਦਾਂ ਦੇਖ ਲਓ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਦੇਣੀ ਹੈ ਜ਼ਮੀਨ ਮੁਫਤੋਂ ਮੁਫਤੀ, ਤੇ ਜੇ ਉੱਥੇ ਹਵਾਈ ਅੱਡਾ ਚੱਲੇ ਵੀ ਨਾ, ਉੱਥੋਂ ਦੇ ਲੋਕਾਂ ਨੂੰ ਕੋਈ ਫਾਇਦਾ ਵੀ ਨਾ ਹੋਵੇ, ਤਾਂ ਸਿੱਧੇ ਤੌਰ ਤੇ ਉਹੀ ਹੈ ਕਿ ਜ਼ਮੀਨਾਂ ਕੌਡੀਆਂ ਦੇ ਭਾਅ ਲੈ ਕੇ ਇਹ ਇੱਕ ਤਰ੍ਹਾਂ ਨਾਲ ਕਿਸਾਨਾਂ ਨੂੰ ਬਾਹਰ ਕੀਤਾ ਜਾ ਰਿਹਾ। ਤਾਂ ਇਹ ਚੀਜ਼ ਜਿਹੜੀ ਆ ਉਹ ਸਮਝਣੀ ਪਊਗੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਤੇ ਆਪ ਹੀ ਆਪਣੇ ਕਿਸਾਨਾਂ ਦਾ ਗਲ ਘੁੱਟਣ ਤੇ ਤੁਰੇ ਪਏ ਹੋ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ, ਕਹਿੰਦੇ ਸ਼੍ਰੀ ਦਰਬਾਰ ਸਾਹਿਬ ਮਿਊਜ਼ੀਅਮ ਦੇ ਮੁਲਾਜ਼ਮ ਫਿਰ ਧਰਨੇ ਤੇ। ਹਾਂ ਬਿਲਕੁਲ, ਇਹਨਾਂ ਨੇ ਥੋੜੇ ਦਿਨ ਪਹਿਲਾਂ ਵੀ ਹਿਲਜੁਲ ਕੀਤੀ ਸੀ, ਪਰ ਫਿਰ ਇਹਨਾਂ ਨੂੰ ਮਨਾ ਲਿਆ ਗਿਆ ਜਾਂ ਦਬਾ ਲਿਆ ਗਿਆ ਜਾਂ ਲਲਚਾ ਲਿਆ ਗਿਆ, ਕੁਛ ਵੀ ਹੋ ਸਕਦਾ। ਇਹਨਾਂ ਨੂੰ ਕਿਹਾ ਗਿਆ ਹੋਣਾ ਕਿ ਚਲ ਤੁਹਾਨੂੰ ਤਨਖਾਹ ਦੇ ਦਿਆਂਗੇ, ਤੁਹਾਡਾ ਮਸਲਾ ਹੱਲ ਕਰ ਦਿਆਂਗੇ, ਪਰ ਜੇ ਨਹੀਂ ਹੁੰਦਾ ਤੇ ਫਿਰ ਅਗਲਾ ਆ ਕੇ ਖੜ ਜਾਂਦਾ ਸੜਕ ਤੇ, ਭਾਈ ਕਿ ਸਾਡਾ ਹੱਲ ਕਰੋ। ਹੁਣ ਇਹ ਜਿਹੜੇ ਹੜਤਾਲੀ ਮੁਲਾਜ਼ਮ ਆ, ਇਹਨਾਂ ਦਾ ਕਹਿਣਾ ਹੈ ਕਿ ਦੇਖੋ 2 ਮਹੀਨੇ 17 ਦਿਨ ਲੰਘ ਗਏ ਆ, ਸਾਡੀ ਤਨਖਾਹ ਨਹੀਂ ਇਹਨਾਂ ਨੇ ਦਿੱਤੀ। ਤੇ ਉਹ ਦੱਸਦੇ ਆ ਕਿ 3 ਸਾਲਾਂ ਤੋਂ ਕੰਪਨੀ ਵੱਲੋਂ ਇਸੇ ਤਰ੍ਹਾਂ ਹੀ ਕੀਤਾ ਜਾ ਰਿਹਾ, ਕਦੇ ਤਨਖਾਹ ਦੇਤੀ ਕਦੇ ਨਹੀਂ। ਫਿਰ ਨਾਲ ਉਹ ਕਹਿੰਦੇ ਆ ਕਿ ਕੰਟਰੈਕਟ ਦੇ ਅਨੁਸਾਰ ਜਿਹੜੀ ਤਨਖਾਹ ਦੇਣੀ ਚਾਹੀਦੀ ਸੀਗੀ ਉਹ ਪੂਰੀ ਨਹੀਂ ਦਿੱਤੀ ਜਾਂਦੀ। ਇਹ ਵੈਸੇ ਹਰੇਕ ਨਿੱਜੀ ਮੁਲਾਜ਼ਮ ਦਾ ਜੋ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦਾ ਉਹਦਾ ਇਹੀ ਰੋਣਾ, ਚਾਹੇ ਉਹ ਪੈਟਰੋਲ ਪੰਪ ਤੇ ਕੰਮ ਕਰਦਾ, ਚਾਹੇ ਉਹ ਸਕੂਲ 'ਚ ਕੰਮ ਕਰਦਾ, ਚਾਹੇ ਇਸ ਤਰ੍ਹਾਂ ਦੇ ਸੰਸਥਾਨਾਂ 'ਚ ਕੰਮ ਕਰਦਾ, ਚਾਹੇ ਅਦਾਰਿਆਂ 'ਚ ਕੰਮ ਕਰਦਾ, ਉਹਦਾ ਰੋਣਾ ਇਹੀ ਹੁੰਦਾ ਕਿ ਜਿੰਨੀ ਘੱਟੋ ਘੱਟ ਉਜਰਤ ਉਹਨੂੰ ਮਿਲਣੀ ਚਾਹੀਦੀ ਆ ਉਹ ਵੀ ਨਹੀਂ ਦਿੱਤੀ ਜਾਂਦੀ। ਹਾਂ, ਕਾਗਜ਼ੀ ਪੱਤਰੀ ਦਿੱਤੀ ਜਾਂਦੀ ਆ, ਮੁੜ ਕੇ ਉਹਦੇ ਖਾਤਿਆਂ 'ਚੋਂ ਕਢਾ ਲਈ ਜਾਂਦੀ ਆ ਜਾਂ ਪਹਿਲਾਂ ਚੈੱਕ ਲੈ ਕੇ ਰੱਖੇ ਹੁੰਦੇ ਆ। ਸੋ ਇਹ ਹਰੇਕ ਨਿੱਜੀ ਸੈਕਟਰ ਦੇ ਕੰਮ ਦਾ ਦੁਖਾਂਤ ਵਾ। ਤਾਂ ਖੈਰ ਹੁਣ ਇਹਨਾਂ ਨੇ ਜੋ ਕਿਹਾ ਵਾ ਉਹ ਇਹੋ ਹੀ ਆ ਕਿ ਸਾਡੀ ਜਿਹੜੀ ਤਨਖਾਹ ਇੱਕ ਤੇ ਉਹ ਪੂਰੀ ਨਹੀਂ ਦਿੰਦੇ, ਦੂਸਰਾ ਹੈ ਕਿ 2.5 ਮਹੀਨੇ ਤੋਂ ਉੱਤੇ ਸਮਾਂ ਗੁਜ਼ਰ ਗਿਆ, ਵਕਵਾ ਹੋ ਗਿਆ, ਇਹਨਾਂ ਨੇ ਤਨਖਾਹ ਹੀ ਨਹੀਂ ਪਾਈ। ਤਾਂ ਹੁਣ ਬਾਅਦ ਦੇ ਵਿੱਚ ਜੋ ਹੈਗੇ ਆ ਮੇਰੇ ਖਿਆਲ ਦੇ ਨਾਲ GVG ਕੰਪਨੀ ਦੇ ਪ੍ਰੋਜੈਕਟ ਮੈਨੇਜਰ, ਕਿਉਂਕਿ ਇਹ ਜਿਹੜਾ ਹੈਗਾ ਮਿਊਜ਼ੀਅਮ ਇਹਨੂੰ ਚਲਾਉਂਦਾ ਮੇਰੇ ਖਿਆਲ ਦੇ ਨਾਲ ਜੋ ਟੂਰਿਸਟ ਵਿਭਾਗ ਆ, ਉਹ ਤਾਂ ਉਹਨਾਂ ਨੇ ਗਾ ਸ਼ਾਇਦ ਅੱਗੇ ਠੇਕੇ ਠੁਕੇ ਦਿੱਤੇ ਹੋਣੇ ਆ, ਇਹਨਾਂ ਦਾ ਕੰਮ ਇਸ ਤਰ੍ਹਾਂ ਹੀ ਚੱਲਦਾ। ਉਹ ਜਿਹੜੇ ਪ੍ਰੋਜੈਕਟ ਮੈਨੇਜਰ ਆ ਉਹ ਕਹਿੰਦੇ ਆ ਕਿ ਦੇਖੋ ਮੁਲਾਜ਼ਮਾਂ ਨੂੰ ਅੱਜ ਹੀ ਤਨਖਾਹ ਜਿਹੜੀ ਉਹ ਮਿਲ ਜਾਊਗੀ। ਹਾਲਾਂਕਿ ਇਹਨਾਂ ਦੋਸ਼ਾਂ ਤੋਂ ਉਹਨਾਂ ਨੇ ਇਨਕਾਰ ਕੀਤਾ ਕਿ ਇਹਨਾਂ ਦੀ ਤਨਖਾਹ ਜਿਹੜੀ ਆ ਉਹਦੀ ਕਾਟ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ PF ਤੇ ESI ਜ਼ਰੂਰ ਕੱਟਿਆ ਜਾਂਦਾ। ਖੈਰ ਇਹ ਤਾਂ ਚਲੋ ਹੋਇਆ ਉਹਨਾਂ ਦਾ ਪੱਖ, ਪਰ ਗੱਲ ਇਹ ਆ ਕਿ ਦੇਖੋ ਜੇ ਕੋਈ ਕੰਮ ਆ ਕੇ ਸੜਕ ਤੇ ਖੜਦਾ ਤਨਖਾਹ ਵਾਸਤੇ ਤਾਂ ਉਹਦਾ ਕੋਈ ਸ਼ੁਗਲ ਨਹੀਂ ਆ, ਕੋਈ ਸ਼ੌਂਕ ਨਹੀਂ ਆ, ਪੇਟ ਦਾ ਸਵਾਲ ਆ, ਥੋੜੀ ਜਿਹੀ ਤੇ ਤਨਖਾਹ ਦਿੰਦੇ ਆ। ਪਰ ਇੱਥੇ ਤੇ ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰੀ ਇਹ ਵੀ ਆਪਾਂ ਵੇਖਿਆ ਸੀਗਾ ਕਿ ਗ੍ਰੰਥੀ ਸਿੰਘ ਵੀ ਹੜਤਾਲ ਤੇ ਚਲੇ ਗਏ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ, ਇਹਨਾਂ ਮੰਗਾਂ ਨੂੰ ਲੈ ਕੇ। ਢਾਡੀਆਂ ਦੇ ਵੀ 1-2 ਵਾਰੀ ਇਸ ਤਰ੍ਹਾਂ ਹੀ ਪ੍ਰਦਰਸ਼ਨ ਹੋਇਆ।
ਸੋ ਇਹ ਸਾਰਾ ਕੁਝ ਉੱਥੇ ਚੱਲਦਾ ਹੈ। ਜਿਹੜੇ ਐਸਜੀਪੀਸੀ ਦੇ ਛੋਟੇ ਕਰਮਚਾਰੀ ਆ ਉਹਨਾਂ ਨੂੰ ਨਗੂਣੀ ਤਨਖਾਹ ਦਿੱਤੀ ਜਾਂਦੀ ਹੈ, ਕਿਸੇ ਨੂੰ 6000, ਕਿਸੇ ਨੂੰ 7000, ਕਿਸੇ ਨੂੰ 8000, ਤੇ ਜਿਹੜੇ 10-71 ਪੱਧਰ ਦੇ ਜਾਂ ਕੋਈ ਵੱਡੇ ਆ ਉਹ ਥੱਬਿਆਂ ਮੂੰਹ ਹੀ ਲਈ ਜਾਂਦੇ ਆ। ਤਾਂ ਹਰੇਕ ਥਾਂ ਤੇ ਰੋਣਾ ਹੈਗਾ। ਸੋ ਇਹਨਾਂ ਨੂੰ ਵੇਖਣਾ ਚਾਹੀਦਾ ਉੱਥੇ ਤੇ ਗੁਰੂ ਘਰ ਦੇ ਜਿਹੜੇ ਮੁਲਾਜ਼ਮ, ਕਿਉਂਕਿ ਗੁਰੂ ਘਰ ਦੇ ਵਿੱਚ ਜੋ ਦਰਸ਼ਨ ਕਰਨ ਆਉਂਦੇ ਆ ਉਹਨਾਂ ਨੂੰ ਇਹ ਬਹੁਤ ਕੁਝ ਦੱਸਦੇ ਆ, ਵਿਰਾਸਤ ਨਾਲ ਜੋੜਦੇ, ਇਤਿਹਾਸ ਨਾਲ ਜੋੜਦੇ ਇਹ ਕੰਮ ਆ ਜਿਹੜੇ। ਤਾਂ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ। ਹਾਲਾਂਕਿ ਚਲੋ ਇਹ ਪ੍ਰਾਈਵੇਟ ਪ੍ਰੋਜੈਕਟ ਆ ਜਾਂਦਾ ਹੈ ਜਾਂ ਠੇਕੇ ਤੇ ਦਿੱਤੀਆਂ ਹੁੰਦੀਆਂ ਕੰਪਨੀਆਂ ਨੂੰ ਇਹ ਚੀਜ਼ਾਂ, ਪਰ ਫਿਰ ਵੀ ਖਿਆਲ ਰੱਖਣਾ ਚਾਹੀਦਾ। ਐਸਜੀਪੀਸੀ ਤੇ ਚਲੋ ਉਹਦੇ ਵਿੱਚ ਕੋਈ ਦਖਲ ਨਹੀਂ ਦੇ ਸਕਦੀ, ਪਰ ਫਿਰ ਵੀ ਜਿਹਦੇ ਮੁਤਹਿਦ ਆਉਂਦਾ ਉਹਨੂੰ ਤਾਂ ਘੱਟੋ ਘੱਟ ਖਿਆਲ ਰੱਖਣਾ ਚਾਹੀਦਾ ਕਿ ਕੱਚਾ ਕੰਮ ਆ, ਉਹਦੀ ਤਨਖਾਹ ਜੇ 8-10 ਹਜ਼ਾਰ ਆ, 2 ਮਹੀਨੇ ਜਾਂ 3 ਮਹੀਨੇ ਉਹਦੀ ਤਨਖਾਹ ਰੁਕ ਗਈ ਤੇ ਉਹਦੇ ਜਵਾਕ ਦੱਸੋ ਕਿੱਧਰ ਨੂੰ ਜਾਣਗੇ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਗਿਆਨੀ ਇਕਬਾਲ ਸਿੰਘ ਨੂੰ ਬਹਾਲ ਕਰਾਉਣ ਲਈ RSS ਪੱਬਾਂ ਭਾਰ, ਅਖਬਾਰ ਦਾ ਦਾਅਵਾ। ਦੇਖੋ ਇਹਦੇ ਚ ਕੋਈ ਮੇਰੇ ਖਿਆਲ ਦੇ ਨਾਲ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈਗੀ, ਕਿਉਂਕਿ ਗਿਆਨੀ ਇਕਬਾਲ ਸਿੰਘ ਦੇ ਮਾਮਲੇ ਦੇ ਵਿੱਚ ਤੇ ਆਪਾਂ ਕਈ ਵਾਰੀ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਨਾ ਕਿ ਉਹਨਾਂ ਦੇ ਕਿਸ ਤਰ੍ਹਾਂ ਦੋਸ਼ ਲੱਗਦੇ ਆ। ਔਰ ਪਿਛਲੇ ਸਾਲ ਤੇ ਉਹ ਰੌਲਾ ਵੀ ਪੈ ਗਿਆ ਸੀ, ਰੱਪੜ ਵੀ ਪੈ ਗਿਆ ਸੀ, ਸ਼ਾਇਦ ਤੁਹਾਨੂੰ ਚੇਤੇ ਹੋਣਾ, ਜਦੋਂ ਦਿੱਲੀ ਦੇ ਵਿੱਚ RSS ਨੇ ਇੱਕ ਸਮਾਗਮ ਕਰਾਇਆ ਸੀਗਾ, ਬਹੁਤ ਵੱਡਾ ਸਮਾਗਮ ਕਰਾਇਆ ਸੀਗਾ। ਉਹਦੇ ਜਿਹੜੇ ਪਰਚੇ ਲਾਏ ਗਏ ਸੀਗੇ, ਇਸ਼ਤਿਹਾਰ ਲਾਏ ਗਏ ਸੀਗੇ, ਉਹਦੇ ਵਿੱਚ ਇਹਨਾਂ ਦੀ ਫੋਟੋ ਲੱਗੀ ਸੀਗੀ ਗਿਆਨੀ ਇਕਬਾਲ ਸਿੰਘ ਦੀ। ਇਹ ਕਹਿੰਦੇ ਮੈਂ ਜਾਊਂਗਾ। ਔਰ ਜਦੋਂ ਬਹੁਤ ਵੱਡੀ ਵਿਰੋਧਤਾ ਹੋਈ ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਇਰਾਦਾ ਜਿਹੜਾ ਤੱਕ ਦਿੱਤਾ ਸੀਗਾ, ਤਿਆਗ ਦਿੱਤਾ ਸੀਗਾ। ਖੈਰ ਇਹ ਹੁਣ ਮਾਮਲਾ ਕੀ ਚੱਲਣ ਡਿਆ, ਬਾਕੀ ਕਹਾਣੀ ਦਾ ਤੇ ਮੇਰੇ ਖਿਆਲ ਦੇ ਨਾਲ ਤੁਹਾਨੂੰ ਸਭ ਨੂੰ ਪਤਾ, ਆਪਾਂ ਵਾਰ-ਵਾਰ ਉਹ ਚੀਜ਼ ਰਿਪੀਟ ਕਰ ਚੁੱਕੇ ਹਾਂ ਕਿ ਕਿਸ ਤਰ੍ਹਾਂ ਗਿਆਨੀ ਇਕਬਾਲ ਸਿੰਘ ਤੇ ਦੋਸ਼ ਲੱਗੇ, ਕਿਸ ਤਰ੍ਹਾਂ ਤਿਆਰੀ ਹੋ ਗਈ ਸੀ ਅਕਾਲ ਤਖ਼ਤ ਤੇ ਤਲਬ ਕਰਨ ਦੀ। ਫਿਰ ਇਹਨਾਂ ਨੇ ਅੱਗੋਂ ਲਾਂਗੜ ਖਿੱਚ ਲਈ ਕਿ ਜੇ ਤੁਸੀਂ ਮੈਨੂੰ ਤਲਬ ਕਰੋਗੇ ਤੇ ਮੈਂ ਛੋਟੇ ਬਾਦਲ ਤੇ ਵੱਡੇ ਬਾਦਲ ਦੇ ਪੁੱਤੜੇ ਇੱਥੇ ਅੰਮ੍ਰਿਤਸਰ ਚ ਆ ਕੇ ਖੋਲੂੰਗਾ। ਫਿਰ ਇੱਕ ਸਾਇਲੈਂਟ ਡੀਲ ਹੋ ਗਈ, ਦੋਨੇ ਧਿਰਾਂ ਜਿਹੜੀਆਂ ਚੁੱਪ ਕਰਕੇ ਬੈਠ ਗਈਆਂ। ਹੁਣ ਅੰਦਰ ਖਾਤੇ ਦੱਸਦੇ ਆ ਕਿ RSS ਦਾ ਇੱਕ ਵੱਡਾ ਆਗੂ ਹੈ ਜਿਹੜਾ ਸੰਤ ਦਾ ਭੇਖ ਰੱਖਦਾ, ਉਹ ਉੱਥੇ ਬੈਠਾ ਜਾ ਕੇ ਪਟਨਾ ਸਾਹਿਬ ਦੇ ਵਿੱਚ, ਤੇ ਉਹ ਨਿਰੰਤਰ ਕੋਸ਼ਿਸ਼ ਕਰਦਾ ਪਿਆ ਕਿ ਇਹਦੀ ਬਹਾਲੀ ਹੋ ਜਾਵੇ ਜਥੇਦਾਰ ਦੀ ਕਿਸੇ ਤਰੀਕੇ ਦੇ ਨਾਲ। ਇਸ ਕੰਮ ਦੇ ਵਿੱਚ ਦੱਸਦੇ ਆ ਕਿ ਅਕਾਲੀ ਦਲ ਦੇ ਨਾਲ ਜੁੜੇ 2-4 ਹੋਰ ਆਗੂ ਵੀ ਜ਼ੋਰ ਲਾਉਂਦੇ ਪਏ ਆ। ਵੈਸੇ ਇਹਦੇ ਚ ਤਾਂ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਚਾਹੇ ਤਖਤ ਪਟਨਾ ਸਾਹਿਬ ਹੋਵੇ, ਚਾਹੇ ਤਖਤ ਸ੍ਰੀ ਹਜ਼ੂਰ ਸਾਹਿਬ ਹੋ, ਤਾਂ ਇਹਨਾਂ ਤਖਤਾਂ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਨਾਮ ਨੂੰ ਇਸ ਤਰ੍ਹਾਂ ਦੇ ਪ੍ਰਬੰਧਕੀ ਬੋਰਡ ਆ, ਪਰ ਪਿੱਛੇ ਜੋ ਕੰਮ ਕਰਦੀ ਪਈ ਉਹ ਖੁੱਲੇ ਰੂਪ ਦੇ ਵਿੱਚ RSS ਹੀ ਕਰਦੀ ਪਈ ਆ। ਉਹਨਾਂ ਦਾ ਉੱਥੇ ਪੂਰਾ ਪ੍ਰਭਾਵ ਆ, ਕੋਈ ਮੰਨੇ ਜਾਂ ਨਾ ਮੰਨੇ। ਤਾਂ ਹੁਣ ਉੱਥੋਂ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਉਹ ਇਹੋ ਹੀ ਆ, ਜਿੱਦਾਂ ਅਖਬਾਰ ਨੇ ਅੱਜ ਦਾਅਵਾ ਕੀਤਾ ਕਿ ਉੱਥੇ ਪ੍ਰਬੰਧਕੀ ਬੋਰਡ ਦੇ ਵਿੱਚ ਇਹ ਜ਼ੋਰ ਪਾ ਰਹੇ ਆ ਕਿ ਇਹਨਾਂ ਦੀ ਬਹਾਲੀ ਜਿਹੜੀ ਆ ਹੋਣੀ ਚਾਹੀਦੀ ਆ। ਤੇ ਹੁਣ ਅਵਤਾਰ ਸਿੰਘ ਇਸ ਤੋਂ ਪ੍ਰਬੰਧਕੀ ਬੋਰਡ ਦੇ ਸ਼ਾਇਦ ਮੇਰੇ ਖਿਆਲ ਦੇ ਨਾਲ ਮੁਖੀ ਆ, ਉਹਨਾਂ ਲਈ ਬੜਾ ਔਖਾ, ਕਿਉਂਕਿ ਉਹਨਾਂ ਨੇ ਤੇ ਬਹੁਤ ਔਖਿਆ ਹੋ ਕੇ ਇਹਨੂੰ ਕੱਢਿਆ ਸੀ ਉੱਥੋਂ, ਤੇ ਬਾਅਦ ਦੇ ਵਿੱਚ ਫਿਰ ਜੇ ਬਹਾਲੀ ਹੁੰਦੀ ਆ, ਹਾਲਾਂਕਿ ਕਾਰਜਕਾਰੀ ਉਹਨਾਂ ਨੇ ਜਥੇਦਾਰ ਉੱਥੇ ਲਾਇਆ, ਤਾਂ ਜੇ ਫਿਰ ਇਹਨਾਂ ਦੀ ਵਾਪਸੀ ਹੁੰਦੀ ਆ ਤਾਂ ਮੇਰੇ ਖਿਆਲ ਦੇ ਨਾਲ ਪ੍ਰਬੰਧਕੀ ਬੋਰਡ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੋਊ, ਕਿਉਂਕਿ ਅੱਗੇ ਇਹਨਾਂ ਨੇ ਇਸ ਤਰ੍ਹਾਂ ਅੱਗੇ ਲਾਈ ਰੱਖੇ ਆ ਬੰਦੇ। ਤਾਂ ਦੇਖਦੇ ਆ ਕਿ ਕੀ ਬਣਦਾ। ਪਰ ਦੇਖ ਲਓ ਤੁਸੀਂ, ਕਮਾਲ ਦੀਆਂ ਗੱਲਾਂ ਨੇ। ਪਿਛਲਾ ਜਥੇਦਾਰ ਵੀ ਕਹਿੰਦਾ ਹੁੰਦਾ ਸੀਗਾ ਕਿ RSS ਸਾਡੇ ਮਸਲਿਆਂ 'ਚ ਦਖਲ ਕਰਨ ਤੋਂ ਸੰਕੋਚ ਕਰੇ, RSS ਸਿੱਖਾਂ ਦੀ ਦੁਸ਼ਮਣ ਜਮਾਤ ਵਾ, ਜਾਂ ਆ ਜਿਹੜਾ ਜਥੇਦਾਰ ਹੈ ਇਹਦੀ ਵੀ ਆਈਡੀਓਲੋਜੀ ਦੇ ਮੁਤਾਬਕ ਇਹ ਚੀਜ਼ਾਂ ਹੈ, ਭਾਵੇਂ ਖੁੱਲੇ ਰੂਪ ਦੇ ਵਿੱਚ ਨਹੀਂ ਕਹਿੰਦੇ ਇੰਨੀਆਂ, ਪਰ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰਦੀਆਂ ਉਦੋਂ ਖਾਮੋਸ਼ ਹੋ ਜਾਂਦੇ ਆ। ਪੰਥ ਦੇ ਰਹਿਬਰ ਉਦੋਂ ਚੁੱਪ ਹੋ ਜਾਂਦੇ ਆ। ਇਹੋ ਜਿਹੀਆਂ ਖਬਰਾਂ ਤੇ ਪ੍ਰਤੀਕਰਮ ਦੇਣਾ ਚਾਹੀਦਾ, ਨੋਟਿਸ ਲੈਣਾ ਚਾਹੀਦਾ ਕਿ ਹਾਂ ਭਾਈ ਤੁਸੀਂ ਸਾਡੇ ਮਸਲਿਆਂ 'ਚ ਦਖਲ ਕਿਉਂ ਦੇ ਰਹੇ ਹੋ। ਪ੍ਰਬੰਧਕੀ ਬੋਰਡ ਜਿਹੜਾ ਚੁਣਿਆ ਹੋਇਆ ਪ੍ਰਬੰਧਕੀ ਬੋਰਡ ਆ, ਉਹਨੂੰ ਆਪਣੇ ਪੱਧਰ ਤੇ ਕੰਮ ਕਰਨ ਦਿਓ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੁਖਪਾਲ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਸਰਕਾਰ ਨੂੰ ਇੱਕ ਵਾਰੀ ਫੇਰ ਹੁਣ ਝਾੜਾਂ ਹੀ ਪਈ ਜਾਂਦੀਆਂ ਨੇ। ਝਾੜਾਂ ਹੀ ਪੈਣੀਆਂ, ਇਹਨਾਂ ਨੂੰ ਫਟਕਾਰਾਂ ਹੀ ਪੈਣੀਆਂ, ਕਾਬਲ ਹੀ ਇਸ ਆ। ਦੇਖੋ ਇਹ ਮਾਮਲਾ ਉਹੀ ਹੈ ਜਿਹਨੂੰ ਮੈਂ ਅੱਗੇ ਜੋੜਿਆ ਸੀਗਾ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਖਬਰ ਦੇ ਨਾਲ। ਕਿ ਦੇਖੋ ਹੋਇਆ ਕੀ ਸੀਗਾ ਕਿ ਇਹ ਉਹ ਮਾਮਲਾ ਜਿਹੜਾ ਪਰਮਰਾਜ ਉਮਰਾ ਨੰਗਲ ਦੇ ਨਾਲ ਜੁੜਦਾ ਵਾ। ਇਹਨਾਂ ਨੇ ਉਹ ਬੰਡਾਲਾ ਨੂੰ ਚੁੱਕ ਕੇ ਮਰਿਆ ਦਿਖਾ ਕੇ ਇਨਾਮ ਹਾਸਲ ਕਰ ਲਿਆ, ਫਿਰ 2007 ਦੇ ਵਿੱਚ ਜਿਉਂਦਾ ਫੜਿਆ ਗਿਆ ਸੀਗਾ। ਉਹ ਬਾਅਦ ਚ ਪਤਾ ਲੱਗਿਆ ਕਿ ਗੁਰਦਾਸਪੁਰ ਦਾ ਮੁੰਡਾ ਸੀ ਜਿਹੜਾ ਇਹਨਾਂ ਨੇ ਨਿਹੱਕਾ ਚੁੱਕ ਕੇ ਬੇਦੋਸ਼ੀ ਚੱਕ ਕੇ ਮਾਰ ਦਿੱਤਾ ਸੀਗਾ। ਤਾਂ ਉਹਦੇ ਘਰ ਦੇ ਜਦੋਂ ਫਿਰ ਹਾਈ ਕੋਰਟ ਦੇ ਵਿੱਚ ਗਏ, ਤਕਰੀਬਨ ਮੇਰੇ ਖਿਆਲ ਦੇ ਨਾਲ 2.5 ਡੈਕੇਡ ਪਹਿਲਾਂ ਦੀ ਗੱਲ ਆ, 2.5 ਦਹਾਕੇ ਪਹਿਲਾਂ ਦੀ ਗੱਲ ਆ। ਤਾਂ ਇਸ ਮਾਮਲੇ ਤੇ ਹਾਈ ਕੋਰਟ ਨੇ ਨੋਟਿਸ ਲਿਆ
ਉਹਨਾਂ ਨੇ ਇੱਕ SIT ਬਣਾਈ ਸੀ, ਸਿਧਾਰਥ ਚਟੋਪਾਧਿਆਏ ਸਾਹਿਬ ਨੂੰ ਇਹਦੀ ਅਗਵਾਈ ਸੌਂਪੀ, ਔਰ ਉਹਨਾਂ ਨੇ ਆ ਕੇ ਹਾਈ ਕੋਰਟ ਦੇ ਵਿੱਚ ਹੱਥ ਖੜੇ ਕਰ ਦਿੱਤੇ। ਉਹ ਕਹਿੰਦੇ ਕਿ ਨਾ ਤੇ ਮੈਨੂੰ ਸਰਕਾਰ ਸ਼ਕਤੀਆਂ ਦੇਣ ਡਈ ਆ, ਨਾ ਕੋਈ ਸਟਰਕਚਰ ਦਿੱਤਾ, ਤਾਂ ਮੈਂ ਕਿੱਦਾਂ ਜਾਂਚ ਪੜਤਾਲ ਕਰ ਸਕਦਾ। ਤੇ ਬਾਅਦ ਦੇ ਵਿੱਚ ਉਹਨਾਂ ਨੇ ਡਿਊਟੀ ਲਾ ਦਿੱਤੀ ਸੀ ਕਿ ਬੀਬੀ ਗੁਰਪ੍ਰੀਤ ਕੌਰ ਦਿਓ ਦੀ, ਤੇ ਇਹਨਾਂ ਨੇ ਜਾ ਕੇ ਜਵਾਬ ਦਿੱਤਾ ਕਿ ਅਸੀਂ ਉਹਨਾਂ ਨੂੰ ਉਪਲਬਧ ਨਹੀਂ ਕਰਵਾ ਸਕਦੇ ਜਾਂਚ ਪੜਤਾਲ ਵਾਸਤੇ। ਇਹ ਕਾਂਗਰਸ ਸਰਕਾਰ ਜਾ ਕੇ ਕਹਿੰਦੀ ਆ ਹਾਈ ਕੋਰਟ ਨੂੰ ਕਿ ਅਸੀਂ ਉਹਨਾਂ ਨੂੰ ਜਾਂਚ ਪੜਤਾਲ ਦੇ ਵਿੱਚ ਨਹੀਂ ਲਾ ਸਕਦੇ। ਕਿਉਂ? ਕਿਉਂਕਿ ਉਹ ਇਸ ਟਾਈਮ STF ਨੂੰ ਕਮਾਂਡ ਦੇ ਰਹੇ ਆ। ਤਾਂ ਹੁਣ ਤੁਸੀਂ ਦੇਖ ਲਓ ਕਿ ਉਧਰੋਂ ਫਿਰ ਹਾਈ ਕੋਰਟ ਨੇ ਇਹਨਾਂ ਨੂੰ ਜਦੋਂ ਫਟਕਾਰ ਪਾਈ, ਉਹਨਾਂ ਆਖਿਆ ਕਿ ਤੁਸੀਂ ਏਦਾਂ ਕਰੋ, ਫਿਰ ਸਾਡੇ ਫੈਸਲੇ ਨੂੰ ਚੁਣੌਤੀ ਦੇ ਲਓ। ਜੇ ਤੁਹਾਨੂੰ ਲੱਗਦਾ ਕਿ ਸਾਡਾ ਫੈਸਲਾ ਗਲਤ ਹੈ, ਜਾਓ ਸਾਡੇ ਫੈਸਲੇ ਨੂੰ ਚੁਣੌਤੀ ਦੇ ਲਓ। ਤਾਂ ਇੱਥੋਂ ਤੱਕ ਕਹਿਣਾ ਪਿਆ ਕੋਰਟ ਨੂੰ ਕਿ ਤੁਸੀਂ ਸਾਡੇ ਫੈਸਲੇ ਨੂੰ ਫਿਰ ਚੁਣੌਤੀ ਦੇ ਦਿਓ। ਚੁਣੌਤੀ ਤਾਂ ਤੁਸੀਂ ਦੇ ਰਹੇ ਹੋ, ਮਤਲਬ ਕਿ ਸਾਡੀ ਗੱਲ ਹੀ ਨਹੀਂ ਮੰਨਦੇ ਪਏ। ਤਾਂ ਹੁਣ ਦੇਖੋ ਗੁਰਪ੍ਰੀਤ ਕੌਰ ਦਿਓ ਨੂੰ ਅਗਲੇ ਦਿਨ, ਇਹ ਕੱਲ ਦੀ ਗੱਲ ਆ, ਅੱਜ ਗੁਰਪ੍ਰੀਤ ਕੌਰ ਦਿਓ ਨੂੰ ਫਾਰਿਗ ਕਰ ਦਿੱਤਾ ਜਾਂਦਾ ਹੈ। ਇੱਕ ਦਿਨ ਦਾ ਗੈਪ ਹੈ ਵਿੱਚ। ਤਾਂ ਕੀ ਤੁਸੀਂ ਇਹ ਚੀਜ਼ ਇੱਕ ਦਿਨ ਪਹਿਲਾਂ ਨਹੀਂ ਕਰ ਸਕਦੇ? ਜੇ ਤੁਸੀਂ ਰੱਦੋ ਬਦਲ ਕਰਨਾ ਜਾਂ ਕੋਈ ਹੋਰ ਅਫਸਰ ਦਾ ਉੱਥੇ ਨਾਮ ਸੁਝਾ ਦਿਓ ਕਿ ਹਾਂ ਭਾਈ ਆਹ ਅਫਸਰ ਹੈ ਜਿਹੜਾ ਉਹ ਜਾਂਚ ਪੜਤਾਲ ਕਰ ਲਏਗਾ। ਤੁਸੀਂ ਪਹਿਲੇ ਨੂੰ ਸਟਰਕਚਰ ਨਹੀਂ ਦਿੱਤਾ, ਉਹਨੂੰ ਪਾਵਰਾਂ ਨਹੀਂ ਦਿੱਤੀਆਂ, ਦੂਸਰੇ ਨੂੰ ਕਹਿੰਦੇ ਉਹ ਉਪਲਬਧ ਹੀ ਹੈ ਨਹੀਂਗਾ, ਤੀਸਰੇ ਨੂੰ ਕਹਿ ਦੋਗੇ ਕਿ ਉਹ ਤੇ ਜੀ ਹੁਣ ਢਿੱਲਾ ਮੱਠਾ ਜਿਹਾ ਚੱਲਦਾ ਪਿਆ। ਤਾਂ ਇਹਦਾ ਮਤਲਬ ਹੈ ਕਿ ਤੁਹਾਡੀ ਨੀਤ ਦੇ ਵਿੱਚ ਖੋਟ ਆ। ਔਰ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ, ਇੱਥੇ ਆ ਕੇ ਇਹ ਸਾਰੇ ਹੀ ਇੱਕੋ ਦਾਇਰੇ 'ਚ ਖੜ ਜਾਂਦੇ ਆ ਕਿ ਪਹਿਲੀ ਗੱਲ ਪੁਲਿਸ ਨੂੰ ਬਚਾਇਆ ਜਾਂਦਾ ਇਹੋ ਜਿਹੇ ਮਾਮਲਿਆਂ ਦੇ ਵਿੱਚ। ਜੇ ਪੁਲਿਸ ਨਹੀਂ ਬਚ ਪਾਉਂਦੀ, ਅਦਾਲਤ 'ਚੋਂ ਸਜ਼ਾ ਹੋ ਜਾਂਦੀ ਆ, ਫਿਰ ਉਹਨਾਂ ਨੂੰ ਚੋਰ ਮੋਰੀ ਖਾਣੀ ਜੇਲੋਂ ਕੱਢ ਦਿੱਤਾ ਜਾਂਦਾ ਹੈ। ਤਾਂ ਇਹ ਜਿਹੜਾ ਦਸਤੂਰ ਆ, ਜੋ ਇਹਨਾਂ ਦੀ ਫਿਤਰਤ ਆ, ਇਹ ਮੇਰੇ ਖਿਆਲ ਦੇ ਨਾਲ ਲੋਕਤੰਤਰ ਵਾਸਤੇ ਘਾਤਕ ਆ, ਮਨੁੱਖੀ ਅਧਿਕਾਰਾਂ ਵਾਸਤੇ ਘਾਤਕ ਆ। ਇੱਥੋਂ ਤੱਕ ਕਿ ਸਾਡਾ ਜਿਹੜਾ ਸਿਸਟਮ ਆ, ਜਿਹਦੇ ਵਿੱਚ ਲੋਕ ਜਿਹੜੇ ਆ ਭਰੋਸਾ ਕਰਦੇ ਆ ਗਵਰਨਮੈਂਟ ਤੇ, ਅਥਾਰਟੀਆਂ ਤੇ, ਉਹਦੇ ਲਈ ਵੀ ਇਹ ਬਹੁਤ ਨੁਕਸਾਨਦਾਇਕ ਹੈ ਕਿ ਲੋਕਾਂ ਦਾ ਭਰੋਸਾ ਜਿਹੜਾ ਉਹ ਇਸ ਦੌਰ ਦੇ ਵਿੱਚ ਜੋ ਵਧਣਾ ਚਾਹੀਦਾ ਸੀ, ਉਹ ਬਿਲਕੁਲ ਖੁਰਦਾ ਪਿਆ ਵਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਪਿਛਲੇ 4 ਦਿਨਾਂ ਦੇ ਵਿੱਚ, ਪਿਛਲੇ 15 ਦਿਨਾਂ ਦੇ ਵਿੱਚ 4 ਸੋਨ ਤਗਮੇ ਜਿੱਤੇ ਆ ਹਿਮਾ ਦਾਸ ਨੇ, ਤੇ ਪੂਰੇ ਦੇਸ਼ ਦੇ ਵਿੱਚ ਹੁਣ ਵਾਹਵਾ ਖੱਟ ਰਹੀ ਹੈ। ਹਾਂ ਬਿਲਕੁਲ। ਕੁਛ ਲੋਕ ਨਾ ਸ਼ਿਕਵਾ ਕਰਦੇ ਆ ਸੋਸ਼ਲ ਮੀਡੀਆ ਤੇ, ਵੈਸੇ ਉਹਨਾਂ ਨੂੰ ਸ਼ਾਇਦ ਆਪਣੀ ਜ਼ਿਆਦਾ ਫਿਕਰ ਹੁੰਦੀ ਆ ਕਿ ਇਸ ਕੁੜੀ ਨੂੰ ਕੋਈ ਨਹੀਂ ਪੁੱਛ ਰਿਹਾ, ਜਿਹੜੀ ਲੀਡਰ ਦੀ ਕੁੜੀ ਭੱਜ ਗਈ ਆ ਉਹਨੂੰ ਬੜੀ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ। ਨਹੀਂ, ਪ੍ਰਿੰਟ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਕਵਰੇਜ ਮਿਲੀ ਹੈ ਇਸ ਕੁੜੀ ਨੂੰ, ਔਰ ਇਹ ਕੁੜੀ ਹੈ ਹੀ ਕਮਾਲ ਦੀ ਆ। ਇਹਨੂੰ ਕਹਿ ਸਕਦੇ ਹਾਂ ਕਿ ਜਿੱਦਾਂ ਉਹ ਉੱਡਣ ਪਰੀ ਸੀ, ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉੱਡਣ ਪਰੀ ਉਹ ਆ। ਤਾਂ ਇਹਨੂੰ ਹੁਣ ਸੋਨ ਚਿੜੀ ਵੀ ਕਹਿ ਸਕਦੇ ਆ ਇੰਡੀਆ ਦੀ, ਕਿ ਜਿਸ ਤਰੀਕੇ ਦੇ ਨਾਲ ਗੋਲਡ ਫੁੰਡਦੀ ਪਈ ਹੈ ਕੁੜੀ। 15 ਦਿਨਾਂ ਦੇ ਵਿੱਚ 4ਥਾ ਮੈਡਲ ਜਿੱਤਿਆ ਵਾ ਇਹਨੇ। ਤਾਂ 19 ਸਾਲਾਂ ਦੀ ਹੈਗੀ ਹੈ ਐਥਲੀਟ, ਮਹਿਜ਼ 19 ਸਾਲ ਉਮਰ ਕੋਈ ਵੱਡੀ ਉਮਰ ਨਹੀਂ ਹੁੰਦੀ। ਤਾਂ ਇੱਕ ਬਹੁਤ ਵੱਡੀ ਅਚੀਵਮੈਂਟ ਆ। ਪਹਿਲਾ ਗੋਲਡ ਇਹਨਾਂ ਨੇ 2 ਜੁਲਾਈ ਨੂੰ ਜਿੱਤਿਆ। ਹਿਮਾ ਨੇ ਪੁਜਨਾਨ ਐਥਲੈਟਿਕਸ ਗ੍ਰਾਂਡ ਪ੍ਰਿਕਸ ਦੇ ਵਿੱਚ 200 ਮੀਟਰ ਦੀ ਦੌੜ ਜਿਹੜੀ ਸੀਗੀ ਉਹ ਇਹਨਾਂ ਨੇ 23.65 ਸੈਕਿੰਡ ਦੇ ਵਿੱਚ ਪੂਰੀ ਕਰਕੇ ਸੋਨ ਤਗਮਾ ਜਿੱਤਿਆ ਸੀ। ਦੂਜਾ ਗੋਲਡ 7 ਜੁਲਾਈ ਨੂੰ ਪੋਲੈਂਡ ਦੇ ਕੋਟਨੋ ਐਥਲੈਟਿਕ ਮੀਟ ਦੇ ਵਿੱਚ ਆਇਆ ਸੀਗਾ। ਇਹ ਵੀ 200 ਮੀਟਰ 'ਚ ਹੀ ਆਇਆ ਸੀਗਾ। ਇੱਥੇ ਟਾਈਮਿੰਗ ਜਿਹੜੀ ਰਹੀ ਸੀਗੀ ਉਹ 23.97 ਰਹੀ ਸੀਗੀ। ਤੀਸਰਾ ਗੋਲਡ ਜਿਹੜਾ ਆਇਆ ਸੀਗਾ ਉਹ ਹਿਮਾ ਨੇ 13 ਜੁਲਾਈ ਨੂੰ ਚੈੱਕ ਗਣਰਾਜ ਦੇ ਵਿੱਚ ਕਲਾਂਦੋ ਮੈਮੋਰੀਅਲ ਐਥਲੈਟਿਕਸ ਦੇ ਵਿੱਚ ਮੇਰੇ ਖਿਆਲ ਦੇ ਨਾਲ 200 ਮੀਟਰ ਦੇ ਅੰਦਰ 23.43 ਸੈਕਿੰਡ ਦੇ ਵਿੱਚ ਪੂਰਾ ਕਰਕੇ ਹਾਸਲ ਕੀਤਾ ਸੀ। ਯਾਨੀ ਇੱਥੇ ਟਾਈਮ ਜਿਹੜਾ ਉਹ ਪਹਿਲੇ ਨਾਲੋਂ ਵੀ ਘੱਟ ਸੀਗਾ। ਤਾਂ ਚੌਥਾ ਅੱਜ ਆ ਗਿਆ। ਸੋ ਕੁੱਲ ਮਿਲਾ ਕੇ ਬਹੁਤ ਵੱਡੀ ਅਚੀਵਮੈਂਟ ਆ। ਤਾਂ ਸਲਾਮ ਭੇਜਦਾ ਇਸ ਕੁੜੀ ਨੂੰ, ਔਰ ਇਹਦੀ ਸੋਚ ਵੀ ਬੜੀ ਗ੍ਰੇਟ ਆ, ਕਿਉਂਕਿ ਅਸਮ ਦੇ ਵਿੱਚ ਹੜ੍ਹ ਆਏ ਆ ਤੇ ਇਹਨੇ ਗੁਹਾਰ ਵੀ ਲਾਈ ਨਰਿੰਦਰ ਮੋਦੀ ਨੂੰ ਕਿ ਸਾਡੀ ਸਟੇਟ ਨੂੰ ਬਚਾ ਲਓ। ਇੱਥੋਂ ਤੱਕ ਕਿ ਜੋ ਇਹਦੀ ਸੈਲਰੀ ਸੀਗੀ ਉਹ ਅੱਧੀ ਸੈਲਰੀ ਵੀ ਇਹਨੇ ਰਾਹਤ ਕੋਸ਼ ਦੇ ਵਿੱਚ ਦਾਨ ਦੇ ਦਿੱਤੀ। ਜੀ ਜੀ ਬਿਲਕੁਲ। ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੈਨੇਡਾ ਦੇ